वालेकुम, मैं हाँ रावल राठ ते तुसी वेख रहे हो वेले दी गल। अज दी इस बैठक विच असी गल करांगे कि एस्टैबलिशमेंट दा पलड़ा किस तरह भारी है और इमरान साहब किस तरीके नाल चोरां ते डाकुआं दे पैरां उत्ते जा डिगे ने। इस तो पहलां कि तफसील नाल गल कीती जाए, मैं उन्हां सारियां वेखण वालियां सज्जणां नूं बेनती करदा हाँ जिन्हां हाली तक मेरा चैनल सबसक्राइब नहीं कीता, वो मेरा चैनल सबसक्राइब भी कर लैण ते नाल ही टल्ली भी खड़का देण ਤਾਂ ਜੋ ਵੇਲੇ ਦੀ ਗੱਲ ਵੇਲੇ ਸਿਰ ਵੇਖ ਸਕਣ। ਬਲਾਖਰ ਐਸਟੈਬਲਿਸ਼ਮੈਂਟ ਨੇ ਆਪਣੇ ਅਥਰੇ ਦਾੰਦ ਨੂੰ ਵਾਗਾਂ ਪਾ ਲਈਆਂ ਨੇ। ਨਿੱਕਾ ਜਿਸ ਤਰੀਕੇ ਨਾਲ ਐਸਟੈਬਲਿਸ਼ਮੈਂਟ ਦੇ ਹੱਥ ਨਹੀਂ ਸੀ ਆ ਰਿਹਾ ਔਰ ਨਿੱਕਾ ਆਪਣੀ ਨਾਅਹਿਲੀ, ਨਾਲਾਇਕੀ ਤੇ ਇੰਤਕਾਮ ਦੀ ਅੱਗ 'ਚ ਸੜਦਾ ਹੋਇਆ ਨਿੱਕਾ, ਜਿਸ ਨੂੰ ਉਸ ਦਾ ਅੱਬਾ ਬੜੇ ਚਿਰ ਤੋਂ ਕਾਬੂ 'ਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਨਿੱਕਾ ਸੀ ਕਿ ਉਹ ਮੰਨਣ ਵਿੱਚ ਆ ਹੀ ਨਹੀਂ ਸੀ ਰਿਹਾ ਔਰ ਆਪਣੇ ਆਪ ਨੂੰ ਸੱਚਮੁੱਚ ਦਾ ਵਜ਼ੀਰ ਆਜ਼ਮ ਸਮਝ ਬੈਠਾ ਸੀ। ਐਸਟੈਬਲਿਸ਼ਮੈਂਟ ਨੇ ਬੇਸ਼ੁਮਾਰ ਇਸ਼ਾਰਿਆਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਸਮਝਣ ਵਾਲੀ ਅਕਲ ਦਾ ਜਿਹੜਾ ਵੀ ਹੈ ਉਹ ਤਾਂ ਉਹਦੇ ਪੱਲੇ ਹੀ ਨਹੀਂ, ਇਸ ਕਰਕੇ ਉਸ ਨੂੰ ਸਮਝ ਆਈ ਨਹੀਂ। ਹਾਲਾਂਕਿ ਐਸਟੈਬਲਿਸ਼ਮੈਂਟ ਨੇ 2 ਵਾਰ ਲਿਤਰੋਲ ਕੀਤੀ। ਜਦੋਂ ਐਸਟੈਬਲਿਸ਼ਮੈਂਟ ਨੇ ਆਪਣੇ 2 ਵਾਰ ਲਿੱਤਰ ਇਸਤੇਮਾਲ ਕੀਤੇ ਔਰ ਉਹਨਾਂ ਨੇ PM ਹਾਊਸ ਦੇ ਲਾਨ ਵਿੱਚ ਬਹਿ ਕੇ ਚੰਗੇ ਤਰੀਕੇ ਨਾਲ ਆਪਣੇ ਹਿਸਾਬੀ ਚਿਤਰੋਲ ਕੀਤੀ ਔਰ ਫਿਰ ਉਸ ਦੀ ਵੀਡੀਓ ਵੀ ਰਿਲੀਜ਼ ਕੀਤੀਆਂ ਗਈਆਂ ਔਰ ਤਸਵੀਰਾਂ ਵੀ ਰਿਲੀਜ਼ ਕੀਤੀਆਂ ਗਈਆਂ, ਪਰ ਨਿੱਕਾ ਹੱਟ ਦਰਮ ਬਣ ਕੇ ਢੀਠ ਬਣਿਆ ਰਿਹਾ। ਨਿੱਕੇ ਦੀ ਜ਼ਈਫੁਲ ਅਕੀਦਾ ਘਟੀਆ ਤਰੀਨ ਹਰਕਤ ਜਿਹੜੀ ਹਜ਼ਾਰਾ ਕਤਲੇਆਮ ਦੇ ਮੌਕੇ ਤੇ ਸਾਹਮਣੇ ਆਈ, ਜਿਸ ਨੂੰ ਐਸਟੈਬਲਿਸ਼ਮੈਂਟ ਨੇ ਗੁੱਸੇ ਨਾਲ ਲਾਲ ਭਮੂਕਾ ਕਰ ਛੱਡਿਆ ਔਰ ਐਸਟੈਬਲਿਸ਼ਮੈਂਟ ਦਾ ਗੁੱਸਾ 7ਵੇਂ ਅਸਮਾਨ ਤੱਕ ਅੱਪੜ ਗਿਆ, ਪਰ ਨਿੱਕੇ ਨੂੰ ਫਿਰ ਵੀ ਹੋਸ਼ ਤੇ ਅਕਲ ਨਾ ਆਈ ਔਰ ਉਹ ਆਪਣੀ ਮਨ ਮਰਜ਼ੀ ਨਾਲ ਮਨ ਦੀਆਂ ਗੇਮਾਂ ਖੇਡਦਾ ਰਿਹਾ। ਐਸਟੈਬਲਿਸ਼ਮੈਂਟ ਨੇ ਜਿਹੜਾ ਝਟਕਾ ਜ਼ਰਦਾਰੀ ਨਾਲ ਰਾਬਤਾ ਕਰਕੇ ਦਿੱਤਾ ਸੀ, ਨਿੱਕਾ ਉਸ ਨੂੰ ਵੀ ਸਮਝ ਨਾ ਸਕਿਆ। ਫਿਰ ਜ਼ਰਦਾਰੀ ਸਾਹਿਬ ਰਾਹੀਂ PDM ਦੀ ਕਿਆਦਤ ਕੋਲੋਂ ਜਿਹੜਾ ਸਖਤ ਮੌਕਫ ਸੀ ਉਸ ਨੂੰ ਵੀ ਪਤਲੀ ਲੱਸੀ ਵਾਂਗ ਪਤਲਾ ਕਰਵਾ ਦਿੱਤਾ ਗਿਆ। ਯਾਦ ਰਹੇ ਕਿ ਇਸ ਮੌਕੇ ਤੇ ਬੇਸ਼ੁਮਾਰ ਲੋਕ ਕਹਿ ਰਹੇ ਨੇ ਕਿ ਐਸਟੈਬਲਿਸ਼ਮੈਂਟ ਪਿੱਛੇ ਹਟ ਰਹੀ ਹੈ ਔਰ PDM ਦਾ ਦਬਾਅ ਵਧ ਰਿਹਾ ਹੈ, ਜ਼ਰਦਾਰੀ ਕਾਮਯਾਬ ਹੋ ਰਹੇ ਨੇ। ਲੇਕਿਨ ਮੇਰਾ ਅੱਜ ਵੀ ਇਹ ਦਾਅਵਾ ਹੈ ਕਿ ਐਸਟੈਬਲਿਸ਼ਮੈਂਟ ਗੇਮ ਕਰ ਰਹੀ ਹੈ, ਉਹ ਪਿੱਛੇ ਨਹੀਂ ਹਟੀ, ਉਹ ਨਾਕਾਮ ਨਹੀਂ ਹੋਈ, ਉਹ ਧੋਖਾ ਦੇ ਰਹੀ ਹੈ ਜ਼ਰਦਾਰੀ ਸਾਹਿਬ ਨੂੰ ਵੀ, ਉਹ ਧੋਖਾ ਦੇ ਰਹੀ ਹੈ PDM ਨੂੰ ਵੀ। ਇਹ ਜੋ ਫਾਰਨ ਫੰਡਿੰਗ ਕੇਸ ਦਾ ਕਿੱਸਾ ਸਾਹਮਣੇ ਆਇਆ ਹੈ, ਇਹ ਕੋਈ PDM ਦਾ ਦਬਾਅ ਨਹੀਂ ਹੈ, ਇਹ ਅਸਲ ਦੇ ਵਿੱਚ ਐਸਟੈਬਲਿਸ਼ਮੈਂਟ ਨਿੱਕੇ ਨੂੰ ਅੱਖਾਂ ਵਿਖਾ ਰਹੀ ਹੈ ਔਰ ਇਸ ਤਰੀਕੇ ਨਾਲ ਨਿੱਕੇ ਦੇ ਪਿਛਵਾੜੇ ਡਾਂਗਾ ਮਾਰ ਕੇ ਉਸ ਨੂੰ ਸਿੱਧੇ ਰਾਹ ਪਾਇਆ ਜਾ ਰਿਹਾ ਹੈ। ਇਹ ਜਿਹੜੇ 2 ਨਾਮ ਮਰੀਮ ਨਵਾਜ਼ ਸ਼ਰੀਫ ਰਾਹੀਂ ਰਿਲੀਜ਼ ਕੀਤੇ ਗਏ ਨੇ, ਇੰਦਰਜੀਤ ਦੋਸਾਂਝ ਜਿਹੜੇ ਯੂਰਪ ਵਿੱਚ ਕਿਸੇ ਜਗ੍ਹਾ ਤੇ ਰਹਿੰਦੇ ਨੇ, ਬੜੇ ਨਾਮਵਰ ਬੰਦੇ ਨੇ, ਤੇ ਦੂਜੇ ਜਿਹੜੇ ਇਸਰਾਈਲੀ ਦੱਸਿਆ ਜਾ ਰਿਹਾ ਜਿਹੜੇ ਮੇਰੇ ਖਿਆਲ ਨਾਲ ਅਮਰੀਕਾ ਵਾਲੇ ਜਾਂ ਕੈਨੇਡਾ ਕਿਸੇ ਪਾਸੇ ਰਹਿੰਦੇ ਹੋਣਗੇ, ਇਹ ਨਿੱਕੇ ਦੇ ਅੱਬੇ ਦੀ ਕਾਰਵਾਈ ਹੈ। ਇਸ ਹਵਾਲੇ ਨਾਲ ਬਸ ਇਤਨਾ ਕਾਫੀ ਹੈ, ਬਾਕੀ ਤੁਸੀਂ ਆਪ ਸਮਝ ਜਾਓ। ਜ਼ਰਦਾਰੀ ਸਾਹਿਬ ਲੱਗਦਾ ਹੈ ਕਿ ਐਸਟੈਬਲਿਸ਼ਮੈਂਟ ਦੇ ਮਿਆਰ ਤੇ ਪੂਰੇ ਨਹੀਂ ਉਤਰ ਰਹੇ, ਇਸ ਕਰਕੇ ਉਹਨਾਂ ਹੁਣ ਡਾਇਰੈਕਟ ਗੇਮ ਸ਼ੁਰੂ ਕਰ ਦਿੱਤੀ ਹੈ, ਯਾਨੀ ਐਸਟੈਬਲਿਸ਼ਮੈਂਟ ਨੇ ਆਪ ਗੇਮ ਡਾਇਰੈਕਟ ਖੇਡਣੀ ਸ਼ੁਰੂ ਕਰ ਦਿੱਤੀ ਹੈ। ਇਹ ਜਿਹੜੇ ਇਮਰਾਨ ਸਾਹਿਬ ਦੇ ਕੀੜੇ ਪਤੰਗੇ ਨਿਕਲ ਕੇ ਕੱਲ ਸਾਰਾ ਦਿਨ ਖੁੱਡੋਂ ਬਾਹਰ ਤੜਫਦੇ ਰਹੇ, ਪਹਿਲੇ ਘੱਟ ਸਨ ਕਿ ਹੁਣ ਸ਼ੀਰੀ ਮਜ਼ਾਰੀ ਸਾਹਿਬਾ ਵੀ ਤਸ਼ਰੀਫ ਲੈ ਆਏ ਨੇ ਤੇ ਉਹ ਆਪਣੀਆਂ ਸ਼ੀਰੀ ਗੱਲਾਂ ਲੋਕਾਂ ਦੇ ਨਾਲ ਸ਼ੇਅਰ ਕਰ ਰਹੇ ਨੇ। ਯਾਨੀ ਪੂਰੇ ਦਾ ਪੂਰਾ ਆਵਾ ਉਖੜ ਗਿਆ ਹੈ, ਯਾਨੀ ਜਿਸ ਤਰੀਕੇ ਨਾਲ ਕਿਸੇ ਨੇ ਕੀੜੀਆਂ ਦੇ ਖੁੱਡੇ ਤੇ ਪਾਣੀ ਪਾ ਦਿੱਤਾ ਹੋਵੇ ਤੇ ਸਾਰੀਆਂ ਕੀੜੀਆਂ ਬਾਹਰ ਨਿਕਲ ਆਈਆਂ ਹੋਣ, ਪਰ ਇਸ ਵਿੱਚ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ। ਐਸਟੈਬਲਿਸ਼ਮੈਂਟ ਨੇ ਇਸ ਦੇ ਘੇਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਜੋ ਅੱਗੜ ਪਿਛੜ 2 ਕੋਰ ਕਮਾਂਡਰ ਕਾਨਫਰੰਸਾਂ ਹੋਈਆਂ ਨੇ, ਇਸੇ ਤਰ੍ਹਾਂ ਨਹੀਂ ਹੋਈਆਂ। ਇਸ ਦੇ ਵਿੱਚ ਲੱਗਦਾ ਹੈ ਕਿ ਵੱਡੇ ਸਾਹਿਬ ਨੇ ਆਪਣੇ ਪੂਰੇ ਇਦਾਰੇ ਨੂੰ ਇੱਕ ਪੇਜ ਤੇ ਲਿਆ ਹੈ ਔਰ ਆਉਣ ਵਾਲੀ ਜਿਹੜੀ ਸਟ੍ਰੈਟਜੀ ਹੈ, ਯਾਨੀ ਜਿਹੜੀ ਉਹਨਾਂ ਦੀ ਕਾਰਵਾਈ ਹੈ, ਉਸ ਦੇ ਉੱਤੇ ਉਹਨਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਬਰੀਫ ਕਰਕੇ ਇਹਨਾਂ ਦੀ ਸਹਿਮਤੀ ਲਈ ਹੋਣੀ ਹੈ। ਇਸ ਮੌਕੇ ਤੇ ਉਸਤਾਦ ਆਬ ਪਾਰਵੀ ਸਾਹਿਬ ਨੇ ਵੀ ਆਪਣਾ ਰਾਗ ਸ਼ੁਰੂ ਕਰ ਦਿੱਤਾ ਹੈ ਔਰ ਉਹਨਾਂ ਆਪਣੀਆਂ ਤਬਲਚੀਆਂ ਜਿਹੜੇ ਪੰਜਾਬ ਦੇ ਸਭ ਤੋਂ ਵੱਡੇ ਡਾਕੂ ਦੱਸੇ ਜਾਂਦੇ ਸਨ, ਉਹਨਾਂ ਨੂੰ ਇਸ਼ਾਰਾ ਕਰ ਦਿੱਤਾ ਹੈ ਕਿ ਤੁਸੀਂ ਢੋਲਕੀਆਂ ਵਜਾਣੀਆਂ ਸ਼ੁਰੂ ਕਰ ਦਿਓ। ਇਸ ਤਰ੍ਹਾਂ ਮਰਕਜ਼ ਵਿੱਚ ਤਬਦੀਲੀ ਲਿਆਉਣ ਤੋਂ ਪਹਿਲਾਂ ਸ਼ਾਇਦ ਪੰਜਾਬ ਵਿੱਚ ਤਬਦੀਲੀ ਲਿਆਂਦੀ ਜਾਏ। ਲੱਗਦਾ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ
ਚੌਧਰੀ ਸਾਹਿਬ ਨੂੰ ਵਜ਼ੀਰ ਆਲਾ ਦੇ ਇਖਤਿਆਰਾਤ ਸੌਂਪ ਦਿੱਤੇ ਜਾਣਗੇ। ਤੇ ਜੇ ਇਸ ਮੌਕੇ ਤੇ ਅਗਰ ਨਿੱਕੇ ਨੇ ਕੋਈ ਬਕ ਕੀਤੀ ਜਾਂ ਟੰਗ ਅੜਾਈ ਤੇ ਚੌਧਰੀ ਸਾਹਿਬ ਵਜ਼ੀਰ ਆਲਾ ਦਾ ਹਲਫ ਵੀ ਚੁੱਕ ਸਕਦੇ ਨੇ, ਜਿਸ ਵਾਸਤੇ ਗਰਾਊਂਡ ਤਿਆਰ ਕੀਤਾ ਜਾ ਰਿਹਾ ਹੈ। ਨਿੱਕੇ ਵੱਲੋਂ ਜਿਸ ਤਰ੍ਹਾਂ ਨੈਬ ਨੂੰ ਚੌਧਰੀਆਂ ਦੇ ਖਿਲਾਫ ਇਸਤੇਮਾਲ ਕੀਤਾ ਜਾ ਰਿਹਾ ਸੀ ਔਰ 20 ਸਾਲ ਪੁਰਾਣੇ ਕੇਸਿਸ ਦੁਬਾਰਾ ਖੋਲ ਦਿੱਤੇ ਗਏ ਸਨ ਤਾਂ ਕਿ ਚੌਧਰੀ ਸਾਹਿਬਾਨ ਕੋਈ ਜ਼ਬਾਨ ਨਾ ਖੋਲਣ ਜਾਂ ਕਿਸੇ ਕਿਸਮ ਦੀ ਬਲੈਕਮੇਲਿੰਗ ਕਰਕੇ ਕਿਸੇ ਬਾਰਗੇਨਿਕ ਪੋਜੀਸ਼ਨ ਵਿੱਚ ਨਾ ਆ ਜਾਣ। ਤੁਹਾਨੂੰ ਯਾਦ ਹੋਵੇਗਾ ਕਿ ਚੌਧਰੀਆਂ ਦੇ ਉਹ ਮੁਕੱਦਮੇ ਜਿਹੜੇ ਖਤਮ ਕਰ ਦਿੱਤੇ ਗਏ ਸਨ 20 ਸਾਲ ਬਾਅਦ ਦੁਬਾਰਾ ਖੋਲ ਦਿੱਤੇ ਗਏ ਤੇ ਉਸ ਖੋਲਣ ਦੇ ਖਿਲਾਫ ਚੌਧਰੀ ਲਾਹੌਰ ਹਾਈ ਕੋਰਟ ਵਿੱਚ ਅਰਜ਼ੀ ਲੈ ਕੇ ਪਹੁੰਚੇ ਸਨ, ਜੋ ਇੱਕ ਲੰਮੇ ਸਮੇਂ ਤੋਂ ਪੈਂਡਿੰਗ ਚਲੀ ਆ ਰਹੀ ਸੀ। ਉਹਨਾਂ ਨੇ ਉਸ ਦਰਖਾਸਤ ਵਿੱਚ ਅਰਜ਼ ਕੀਤੀ ਸੀ ਕਿ ਜਿਹੜੇ ਕੇਸਿਸ 20 ਸਾਲ ਪਹਿਲੇ ਖਤਮ ਹੋ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਕਿਸ ਬੁਨਿਆਦ ਤੇ ਖੋਲਿਆ ਜਾ ਰਿਹਾ ਹੈ, ਜਿਸ ਤੇ ਹੁਣੇ ਕੁਝ ਦੇਰ ਪਹਿਲੇ ਲਾਹੌਰ ਹਾਈ ਕੋਰਟ ਨੇ ਫੈਸਲਾ ਸੁਣਾਇਆ ਔਰ ਉਹਨਾਂ ਦਰਖਾਸਤਾਂ ਨੂੰ ਨਿਪਟਾ ਦਿੱਤਾ। ਇਹ ਕੋਈ ਅਦਾਲਤ ਨੇ ਆਪਣੇ ਵੱਲੋਂ ਐਕਸ਼ਨ ਨਹੀਂ ਲਿਆ, ਬਲਕਿ ਨੈਬ ਦੇ ਲਾਹੌਰ ਡੀ ਸਾਹਿਬ ਅਦਾਲਤ ਵਿੱਚ ਪੇਸ਼ ਹੋਏ ਔਰ ਉਹਨਾਂ ਨੇ ਫਰਮਾਇਆ ਕਿ ਸਾਨੂੰ ਕੁਝ ਨਹੀਂ ਜੇ ਲੱਭਾ ਜੀ, ਇਸ ਕਰਕੇ ਅਸੀਂ ਇਹ ਜਿਹੜਾ ਨਾ ਕੇਸ ਦੁਬਾਰਾ ਬੰਦ ਕਰ ਰਹੇ ਹਾਂ। ਤੇ ਫਿਰ ਅਦਾਲਤ ਨੇ ਉਸ ਬੇਸ ਦੇ ਉੱਤੇ ਉਹ ਦਰਖਾਸਤਾਂ ਨਿਪਟਾ ਦਿੱਤੀ। ਇਸ ਤਰ੍ਹਾਂ ਵਿਚਾਰਿਆਂ ਜੱਜਾਂ ਨੇ ਜਿਹੜਾ ਭਾਰ ਕੁਝ ਦਿਨਾਂ ਤੋਂ ਚੁੱਕ ਕੇ ਮੋਢਿਆਂ ਤੇ ਰੱਖਿਆ ਸੀ ਉਹ ਲਾ ਕੇ ਸੁੱਟ ਦਿੱਤਾ। ਸੋ ਇਸ ਤਰ੍ਹਾਂ ਚੌਧਰੀ ਸਾਹਿਬਾਨ ਆਪਣੀਆਂ ਜਿਹੜੀਆਂ ਸ਼ੇਰਵਾਨੀਆਂ ਨੇ ਉਹ ਕੱਢ ਕੇ ਇਸਤਰੀ ਕਰਨਾ ਸ਼ੁਰੂ ਕਰ ਦਿੱਤੀਆਂ ਨੇ ਤੇ ਦੂਜੇ ਪਾਸੇ ਸੁਣਿਆ ਜਾ ਰਿਹਾ ਕਿ ਇਮਰਾਨ ਸਾਹਿਬ ਚੋਰਾਂ ਤੇ ਡਾਕੂਆਂ ਦੇ ਪੈਰਾਂ 'ਚ ਜਾ ਡਿੱਗੇ ਨੇ ਕਿ ਆਉਣ ਵਾਲੇ ਸੈਨੇਟ ਦੇ ਇਲੈਕਸ਼ਨਾਂ ਦੇ ਵਿੱਚ ਤੁਸੀਂ ਆਪਣੀਆਂ ਸੀਟਾਂ ਆਪ ਲੈ ਲਓ ਤੇ ਮੈਂ ਆਪਣੀਆਂ ਸੀਟਾਂ ਆਪ ਲੈ ਲੈਣਾ ਵਾ, ਕਿਉਂਕਿ ਜਿਹੜਾ ਇਹਨਾਂ ਨੇ ਰੈਫਰੈਂਸ ਦਾਇਰ ਕੀਤਾ ਸੀ ਕਿ ਉਹ ਖੁਫੀਆ ਜਿਹੜੇ ਵੋਟਾਂ ਨੇ ਉਹ ਨਾ ਹੋਣ, ਜ਼ਾਹਿਰੀ ਵੋਟਾਂ ਹੋਣ, ਉਸ ਦਰਖਾਸਤ ਨੂੰ ਸੁਪਰੀਮ ਕੋਰਟ ਨੇ ਆਈਨੀ ਤਰਮੀਮ ਦੇ ਨਾਲ ਮੁਨਸਲਿਕ ਕਰਕੇ ਤੇ ਇਹਨਾਂ ਨੂੰ ਵਾਪਸ ਘਰ ਭੇਜ ਦਿੱਤਾ। ਕਿਉਂ ਜੇ ਜ਼ਰਦਾਰੀ ਸਾਹਿਬ ਨੇ ਇਸ ਮੌਕੇ ਤੇ ਸਿੰਧ ਦੇ ਵਿੱਚ PTI ਤੇ MQM ਦੇ ਵੀ ਜਿਹੜੇ MPA ਨੇ ਉਹਨਾਂ ਨੂੰ ਸ਼ੀਸ਼ੇ 'ਚ ਉਤਾਰ ਲਿਆ। ਉਹ ਸਾਰੇ ਉਹਨਾਂ ਦੇ ਜਾਦੂਈ ਮੰਤਰ ਦੇ ਨਾਲ ਕੀਲੇ ਜਾ ਚੁੱਕੇ ਨੇ। ਨਾ ਸਿਰਫ ਉੱਥੇ ਬਲਕਿ KP ਦੇ ਵਿੱਚ ਜਿਹੜੇ MPA ਨੇ ਉਹ ਤੇ ਆਪ ਹੀ ਵਿਚਾਰੇ ਛਾਬੜੀਆਂ ਲਾ ਕੇ ਬੈਠੇ ਨੇ ਤੇ ਪੰਜਾਬ ਵਿੱਚ ਵੀ ਜਿਹੜੀ ਮੰਡੀ ਹੈ ਉਹ ਉਰੂਜ ਤੇ ਚੱਲ ਰਹੀ ਹੈ। ਹਾਲਾਂਕਿ ਉੱਥੇ ਸ਼ਹਿਜ਼ਾਦ ਅਕਬਰ ਸਾਹਿਬ ਆਪਣੇ ਵੱਲੋਂ ਡੰਡਾ ਲੈ ਕੇ ਆਏ ਸਨ ਪਰ ਲੱਗਦਾ ਹੈ ਕਿ ਉਹ ਨਾਕਾਮ ਰਹੇ ਨੇ। ਇਸ ਤਰ੍ਹਾਂ ਜਦੋਂ ਨਿੱਕੇ ਨੇ ਵੇਖਿਆ ਕਿ PDM ਡਾਂਗ ਲੈ ਕੇ ਸਾਹਮਣੇ ਖੜੀ ਹੈ ਤੇ ਅੱਬਾ ਜੀ ਡਾਂਗ ਨਾਲ ਮੇਰਾ ਜਿਹੜਾ ਪਿੱਛਾ ਹੈ ਉਹ ਲਾਲ ਕੀਤੀ ਬੈਠੇ ਨੇ ਤੇ ਉਹਨਾਂ ਨੇ ਆਪਣੀ ਆਕੜ ਫੂੰ ਪਾਸੇ ਰੱਖ ਦਿੱਤੀ ਹੈ ਤੇ ਪੈਰੀਂ ਪੈਣਾ ਸ਼ੁਰੂ ਕਰ ਦਿੱਤਾ ਹੈ। ਵੇਖੋ ਕਿ ਹੁਣ ਇਹ ਗੇਮ ਕਿੱਥੇ ਜਾ ਕੇ ਨਿਬੜਦੀ ਹੈ ਜਾਂ ਆਉਣ ਵਾਲੇ ਦਿਨਾਂ 'ਚ ਕਿਹੜਾ ਰੁਖ ਇਖਤਿਆਰ ਕਰਦੀ ਹੈ। ਅੱਜ ਦੀ ਇਸ ਬੈਠਕ ਵਿੱਚ ਇੰਨਾ ਕੁਝ ਹੀ ਤੇ ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਮੇਰੇ ਵੱਲੋਂ ਰੱਬ ਰੱਖ।